जी सज्जनों, पंजाबी मुहावरों का सिलसिला शुरू है। अगला लफज तुहाडे वास्ते अगला मुहावरा लैके तुहाडी खिदमत हाज़र होए हैं और पुछदे हैं सर होरां कोलों अज दा अगला जिहड़ा मुहावरा लफज है पंजाबी का खेखण। सर जी खेखण के बारे सानूं वंड करके दसो। ये खेखण असी बोलण दे विच फर्क पै जांदा जी। खेखण भी आखिया जांदा ते खेखण ਜਿਹੜੇ ਹੈ ਨਾ ਝਟਕੇ ਬੰਦੇ ਆ ਜਿਹੜਾ ਝੰਗ ਇਹ ਤੇ ਆਂਦੇ ਕਾਫੀ ਇੱਕ ਵਾਰੀ ਖੇਖਣ खेखण ਉਹ ਜਿਵੇਂ ਉਹ ਸਰਦਾਰ ਵੀ ਖੇ ਜ਼ਿਆਦਾ ਬਣਾਉਂਦੇ ਜੀ, ਜੀ। ਤੇ ਜਿਹੜੇ ਸਾਡੇ ਵਾਲੇ ਨੇ ਉਹ ਜਿਹੜੇ ਖੇ ਦੇ ਨਾਲ ਬਣਾਉਂਦੇ ਆ ਹੈ ਨਹੀਂ ਖੇ ਇੱਕ ਕਾਫੀ ਇੱਕ ਬਣੀ ਖੇ जी जी ਉਹ ਖੇਖਣ ਆਂਦੇ ਖੇਖਣ ਵੀ ਆਂਦੇ ਖੇਖਣ ਕਰਨਾ ਅਸੀਂ ਖੇਖਣ ਆਂਦੇ ਆ सही ਉਹ ਆਂਦੇ ਖੇਖਣ ਨਾ ਕਰਿਆ ਖੇਖਣ ਨਾ ਕਰੋ। ਉਹ ਜਿਹੜੇ ਨਾ ਸਕੰਜਵੀ ਅਸੀਂ ਆਂਦੇ ਤਾਂ ਸ਼ਿਕਵੰਜੀ हाँ जी हाँ ਉਹ जी ਆਂਦੇ ਹੁੰਦੀ ਤੇ ਉਹ ਨਿੰਬੂਆਂ ਦੇ ਸਕਵੰਜੀ ਉਹ ਆਂਦੇ ਸਕਵੰਜੀ ਅਸੀਂ ਆ ਸਕੰਜਵੀ सही ਉਸ ਸਕਵੰਜੀ ਆਂਦੇ ਇਹ ਨਾਲ ਉਹ ਖੇਖਣ। ਅੱਛਾ ਹੁਣ ਗੱਲ ਤੇ ਆਵੇ ਵੀ ਖੇਖਣ ਕਰਦੇ ਕਿਵੇਂ ਨੇ। जी जी ਮੇਰੇ ਕੋਲ ਨਾ ਸਾਰੇ ਮੇਰਾ ਇੱਕ ਆ ਸਾਡਾ ਅਮੀਪੁਰ ਬੰਗਲਾ ਨਹੀਂ हाँ जी ਇਹ ਇੱਕ ਨਾ ਐਸੀ ਤਹਿਜ਼ੀਬ ਹੈ ਇੱਥੇ ਹੈ ਜੇ ਝਟਕੇ ਬੰਦੇ ਵੀ जी ਆਬਾਦਕਾਰ ਵੀ ਤੇ ਮਾਜਰ ਵੀ ਸਹੀ। ਇੱਥੇ ਆਏ ਉਹ ਨਸੀਰ ਕੋ ਕੁੱਕੜ ਲੈਣਾ ਉਹ ਪੁੱਤ ਤਾਂ ਫੇਰ ਮੈਂ ਨਾ ਇੰਜ ਕਰਨਾ ਵਾ ਬਰੈਲਰ ਵੀ ਲੈਣਾ ਵਾ ਤਾਂ ਫੇਰ ਮੈਂ ਛੋਟਾ ਵੀ ਲੈਣਾ ਤੇ ਬੜਾ ਵੀ ਲੈਣਾ ਵਾ ਤਾਂ ਮੈਂ ਤੂੰ ਇੱਥੇ ਤੂੰ ਬਰੈਲਰ 2 ਕਿਲੋ ਮੇਰੇ ਵਾਸਤੇ ਤੋਲ ਤਾਂ ਮੈਂ ਬਿਨਾ ਪੁੱਲ ਦੇ ਵਿੱਚ ਉਹਨੂੰ ਬੜਾ ਲੈ ਦੇਖ ਕੇ ਲਾਵਾਂ। ਉਹ ਜੋ ਲੈ ਕੇ ਉੱਥੋਂ ਆਉਂਦਾ ਨਾ ਤਾਂ ਦਾ ਪੁੱਤਨ ਸੀ ਮੇਰਾ ਤਾਂ ਬਹੁਤ ਸਰਿਆ ਮੈਂ ਤਾਂ ਗਿਆ ਬੜਾ ਲੈਣ ਸੀਗਾ ਤੇ ਉੱਥੇ ਉਹਨੇ ਆਖਿਆ ਤਾਂ ਬੜੇ ਦੇ ਰੇਟ ਦੇ ਵਿੱਚ ਤੈਨੂੰ ਅਸੀਂ ਆ ਛੋਟਾ ਵੀ ਦੇ ਦਿੰਦੇ ਆ। ਅੱਛਾ ਤਾਂ ਜੀ। ਮੈਂ ਚੱਲ ਮੈਂ ਉਹਨਾਂ ਕੋਲ ਲੈ ਲਿਆ ਕੋ ਉਹ ਫੇਰ ਨਾ ਆਪਣਾ ਨਾ ਪ੍ਰਾਹੁਣੇ ਵੀ ਰਾਜੀ ਹੋ ਜੂਗੇ ਤੇ ਆਪਣੀ ਗੱਲ ਬਣ। ਹੁਣ ਉਹ ਬਾਬਾ ਸੁਣਾਉਣ ਡਿਆ ਗੱਲ ਬੜੀ ਸੋਹਣੀ। जी जी ਹੁਣ ਉਹ ਆਪਣੀ ਅਸਲ ਜ਼ਬਾਨ 'ਚ ਬੋਲਣ ਡਿਆ ਨਾ ਤੇ ਉਹਨੂੰ ਬੜਾ ਸਵਾਦ ਆਉਣ ਡਿਆ ਸਹੀ ਤੇ ਜਿਹੜਾ ਉੱਥੋਂ ਆ ਜਾਂਦਾ ਨਸੀਰ ਕੋ ਗੋਸ਼ਤ ਲੈਣ ਉਹ ਆ ਬਰਾਲੋਰ ਕਿਵੇਂ ਦੇਣਾ ਤੇ ਦੇਸੀ ਕਿਵੇਂ ਦੇਣਾ सही ਉਹ ਨਸੀਰ ਪੁੱਛਦਾ ਤੁਸੀਂ ਕਿਹਾ ਮਾਂ ਤੇ ਮੁੜ ਦੇਸੀ ਨੂੰ ਭਰਾ ਫਿਰ ਕੇ ਰਹਿਣਾ ਉਹ ਜਾ ਮਾਂ ਤੇ ਮੁੜ ਦੇਸੀ ਨੂੰ ਭਰਾ ਫਿਰ ਕੇ ਰਹਿਣਾ। ਉਹ ਹੁਣ ਜਟਕੀ ਜ਼ਬਾਨ ਜੀ, ਜੀ। ਕੁਛ ਸਾਡੇ ਅਸੀਂ ਆਨੇ ਨਾ ਮੇਰੀ ਜ਼ਬਾਨ ਦੇ ਵਿੱਚ ਉਰਾ ਤੇ ਉਹ ਇਹ ਦਿਲ ਆਖਣੇ ਓਏ ਉਹ ਰਾ ਗੰਦੇੜ ਬਣਾ ਉਹ ਰਾ ਤੇ ਉਹਦੇ ਪੁੱਤ ਉਰੇ ਤਾਂ ਇਹ ਸਾਡਾ ਇੱਕ ਗੁਲਦਸਤਾ ਹੈ जी जी ਤੇ ਸਾਡੇ ਲਹਿਜੇ ਸਾਰੇ ਹੀ ਕਮਾਲ ਦੇ ਨੇ ਸਹੀ ਭੁੱਲੇ ਜਾਂ ਸਿਰਫ ਨਫ਼ਰਤ ਨਾ ਕਰੀ। सही ਅੱਛਾ ਤੇ ਉਹ ਹਨ ਖੇਖਣ ਕਰਨ। ਮੈਂ ਪੜਾਉਂਦਾ ਰਿਹਾ ਨਾ ਤੇ ਯਕੀਨ ਜਾਣੋ ਮੈਂ ਸਟੂਡੈਂਟਾਂ ਕੋਲ ਇੰਨਾ ਇਲਮ ਹਾਸਲ ਕੀਤਾ ਜੇ ਸਭ ਕੁਝ। जी जी ਉਹ ਲਿਆਸ ਬੱਠੂ ਸੀ ਮਿੰਡੀ ਬਹਾਉਦੀਨ ਦਾ ਫਾਲੀਆ ਤਹਿਸੀਲ। ਉਹ ਮੈਂ ਜਦੋਂ ਨਾ ਤੁਸੀਂ ਮੈਨੂੰ ਗਜ਼ਲ ਦੀ ਤਾਰੀਫ ਕਰੋ ਤੇ ਨਵੀਂ ਕੋਈ ਕਰਕੇ ਦੱਸੋ। सही ਉਹਨੇ ਮੈਨੂੰ ਇੱਕ ਦਿਨ ਦੱਸਿਆ ਵੀ ਮੈਂ ਨਾ ਗਜ਼ਲ ਦੀ ਤਾਰੀਫ ਆ ਜੀ ਕਰਨਾ ਸਰ ਜੀ ਬੜੀ ਵਧੀਆ ਮੈਂ ਨਾ ਜੇ ਇੱਕ ਪੂਰਾ ਜਿਹੜਾ ਕਾਲਮ ਪੜ੍ਹ ਲਈਏ ਨਾ ਤੇ ਇਹ ਹੁੰਦੀ ਜੇ ਨਜ਼ਮ ਤੇ ਜੇ ਖਬਰਾਂ ਥੋੜੀ ਪੜ੍ਹ ਲਈਏ ਤੇ ਗਜ਼ਲ ਹੁੰਦੀ। ਉਹਨੇ ਵੰਡ ਕੀਤੀ ਵੀ ਗਜ਼ਲ ਦੀ ਹਰ ਇੱਕ ਗੱਲ ਵੱਖਰੀ ਹੁੰਦੀ। जी जी ਉਹ ਇੱਕ ਸੀ ਆ ਜਿਹੜੀਆਂ ਨੇ ਪਿੰਡੀ ਭੱਟੀਆਂ ਇੱਥੋਂ ਤੱਕ ਮੁੰਡਾ ਸਾਡੇ ਕੋਲ ਪੜ੍ਹਦਾ ਸੀ ਇਹ ਜੀ ਯੂਨੀਵਰਸਿਟੀ ਨਵੀਂ ਬਣੀ ਉਹ ਮੈਂ ਉਹਨੂੰ ਆਪਸ਼ਨਲ ਪੰਜਾਬੀ ਪੜ੍ਹਾਉਣ ਡਿਆ ਸਾਂ ਤੇ ਉਹ ਜੇ ਪੱਕੀਆਂ ਸੜਕਾਂ ਤੇ ਸਰ੍ਹੋਂ ਦੇ ਫੁੱਲ ਇਹ ਮੈਨੂੰ ਮਜ਼ਮੂਨ ਬੜਾ ਯਾਦ ਹੈ। ਤੇ ਉਹ ਮੁੰਡਾ ਨਾ ਪੜ੍ਹਾਉਣ ਤੋਂ ਬਾਅਦ ਬੈਠਾ ਰਿਹਾ। ਮੈਂ ਕਿਹਾ ਪੁੱਤਰ ਤੂੰ ਕਿਉਂ ਬੈਠਾ? ਉਹ ਆਂਦਾ ਮੈਂ ਸੋਚਣਾ ਲਿਖਾਰੀਏ ਦੀ ਆਖਣਾ ਕੀ ਚਾਹੁੰਦਾ। ਮੈਂ ਕਿਹਾ ਤੂੰ ਹੀ ਸਿੱਖਣਾ। सही ਉਹ ਲਿਖਾਰੀਏ ਦੱਸਣਾ ਚਾਹੁੰਦਾ ਸੀ ਵੀ ਅਸੀਂ ਸ਼ੋਰ ਛਾਪਾ ਲਾਇਆ ਕਿ ਨਾ ਆਪਣੇ ਧੀਆਂ ਪੁੱਤ ਸ਼ਹਿਰ ਵਿਆਹ ਦੇ ਨੇ ਉਹ ਬੜੇ ਦਲੀਲ ਹੁੰਦੇ ਨੇ। सही ਇਹ ਐਵੇਂ ਵੀ ਜਿਹੜਾ ਦੇਸੀ ਮਾਹੌਲ ਜੀ ਉਹ ਚੰਗਾ ਜੀ। ਉਹ ਜਿਹੜੀ ਮਾਂ ਸੀ ਨਾ ਅਖੀਰ ਤੇ ਮਰਨ ਲੱਗੀ ਆਪਣੀ ਧੀ ਨੂੰ ਆਂਦੀ ਮੈਨੂੰ ਪਿੰਡ ਹੀ ਦਫਨਾਈ। ਉਹ ਜਿਹੜੀ ਪੈਂਟਾਂ ਦੇ ਉਹ ਚਲੋ ਲੰਮੀ ਜਿਹੜੀ ਕਹਾਣੀ ਉਹ ਮੈਂ ਨਹੀਂ ਦੱਸਦਾ। ਉੱਥੇ ਜਾ ਕੇ ਨਾ ਸਾਡਾ ਇੱਕ ਮਾਰ ਮਕਸੂਦ ਕਾਜ਼ੀਆਂ ਹਰਲਾਂ ਚੋਂ ਉਹ ਵੀ ਬੜਾ ਰੰਗੀਲਾ ਸੀ ਝਟਕਾ। ਉਹ ਸਾਡੇ ਕੋਲ ਪੰਜਾਬੀ ਪੜ੍ਹਦਾ ਸੀ ਤੇ ਐਵੇਂ ਉਹਨੇ ਉਰਦੂ ਵੀ ਕਰ ਲਿਆ। ਹੁਣ ਪਤਾ ਨਹੀਂ ਕਿਤੇ ਨੌਕਰੀ ਕਰਦਾ ਕਿ ਨਹੀਂ ਕਰਦਾ। ਮਾਰ ਮਕਸੂਦ ਕਾਜ਼ੀਆਂ ਹਰਲਾਂ ਚ ਉਹਨੇ ਜਾ ਕੇ ਨਾ ਉਹ ਖਾਨ ਬੜੇ ਬੋਲਦੇ ਸਨ ਭਰਾਵਾਂ ਨਾਲੋਂ ਪੁੱਤਰਾਂ ਨਾਲੋਂ ਭਰਾ ਪਿਆਰੇ ਤੇ ਲੱਗਣ ਫੱਫੇ ਕੁੱਟਣ ਨੂੰ ਉਹ ਜਿਹੜੇ ਫੱਫੇ ਕੁੱਟਣ ਨੇ ਨਾ ਉਹ ਹੁੰਦੀ ਨੇ ਉਹ ਖੇਖਣ ਕਰਨੇ। सही ਉਹ ਖੇਖਣ ਕਰਨੇ ਮਾਂ ਨੂੰ ਹੇਜ ਮਾਂ ਤੋਂ ਵੱਧ ਕੇ ਹੇਜ ਵੰਡਾਏ ਫੱਫੇ ਕੁੱਟਣ ਦਾਈ ਮੂੰਹ ਸਿਰ ਚੁੰਮੇ ਸਦਕੇ ਵਾਰੀ ਜੱਖੀ ਹੇਜ ਵੰਡਾਏ ਸਦਕੇ ਜਾਏ ਮੂੰਹ ਸਿਰ ਚੁੰਮੇ ਸਦਕੇ ਵਾਰੀ ਜਾਏ ਮਾਂ ਤੋਂ ਵੱਧ ਕੇ ਹੇਜ ਵਿੱਚ ਜਾਏ ਫੱਫੇ ਕੁੱਟਣ ਦਾਈ। ਉਹ ਜਿਹੜੇ ਖੇਖਣ ਕਰਨੇ ਨਾ ਐਵੇਂ ਜਾ ਕੇ ਤੁਸੀਂ ਵੇਖਿਆ ਨਾ ਜਦੋਂ ਕੋਈ ਪ੍ਰਾਹੁਣਾ ਜਾਣ ਲੱਗਦਾ ਨਾ ਉਹ ਕਈ ਮਾਈਆਂ ਚੁੰਮਣ ਜਾਂਦੀਆਂ ਵੇ ਤੂੰ ਕਿੱਧਰ ਅੱਜ ਚੱਲੇ ਆ ਅੱਜ ਰਾਤ ਰਹਿ ਜਾਣਾ ਸੀ ਤੇ ਕੋਈ ਪੈਰ ਰੜਾਏ ਨਾ ਰਾਤ ਰਹਿਣ ਵਾਸਤੇ ਤੇ ਫਿਰ ਉਹਨਾਂ ਆਖਣਾ ਜੇ ਬੱਸ ਵੀ ਆਖਰੀ ਚਲੇ ਜਾ। ਉਹ ਖੇਖਣ ਨੇ ਇਹਨੂੰ ਸਾਧ ਮੁਨਾਫਿਕ ਦੀ ਜਾ ਲੈਣ ਵਿੱਚੋਂ ਹੋਰ ਹੋਣਾ ਉੱਤੋਂ ਹੋਰ ਹੋਣਾ। ਤੇ ਜਦੋਂ ਅਜੇ ਸਾਡੇ ਸਿਆਸਤਦਾਨ ਜੇ ਨਾ ਇਹ ਸਾਰੇ ਖੇਖਣ ਕਰਦੇ ਨੇ। अच्छा जी ਸਿਆਸਤਦਾਨ ਤੇ ਕੋਲੇ ਖੇਖਣ ਕਰਕੇ ਨਾ ਉਹਨਾਂ ਨੂੰ ਵੋਟਾਂ ਨੂੰ ਖਿੱਚਣਾ ਹੁੰਦਾ ਫਿਰ ਉਹਨਾਂ ਦੀ ਆਵਾਜ਼ ਨਹੀਂ ਪੁੱਛਣੀ ਹੁੰਦੀ। सही ਜਿਹੜੇ ਸਾਡੇ ਪਿੰਡ ਦੇ ਵਿੱਚ ਵੀ ਹੈ ਜੇ ਨਾ ਕੁੱਤੇ ਕੋਟਾ ਜਿਹੜੀ ਸਿਆਸਤ ਆ ਜਿਹੜੇ ਨਾਜ਼ਮ ਜਿਹਾ ਲੱਗੇ ਹੁੰਦੇ ਇਹ ਸਾਰੇ ਮੁਨਾਫਕ ਇੱਧਰ ਦੀ ਗੱਲ ਕਰਕੇ ਨਾ ਖੇਖਣ ਖੂਖਣ ਕਰਕੇ ਜਿਹੜਾ ਉਹ ਵੋਟ ਚਾਰ ਲੈਣ ਫਿਰ ਵੋਟ ਲੈਣ ਅੱਛਾ ਉਹ ਵੀ ਖੇਖਣ ਕਰਦੇ ਨੇ। सही ਉਹ ਜਿਹੜੇ ਦੇਣ ਵਾਲੇ ਨੇ ਵੋਟ ਕਰਦੇ ਉਹ ਵੀ ਹੋ ਜਾਏ ਉਹਨਾਂ ਦੇ ਵਿੱਚੋਂ ਇਹਨੇ ਉਹ ਵੀ ਅੱਛਾ ਅਸੀਂ ਭਰਾ ਨਾਲ ਸਲਾਹ ਕਰਸਾਂ ਅੱਜ ਦੋਵੇਂ ਜੀ ਰਾਤ ਸਲਾਹ ਕਰਸਾਂ ਮੁੜ ਤੁਹਾਨੂੰ ਦੱਸਾਂ ਸਲਾਹ ਕਰਕੇ ਤੁਹਾਨੂੰ ਦੱਸਣੇ ਉਹਨਾਂ ਉਧਰ ਖੇਖਣ ਸ਼ੁਰੂ ਕੀਤੇ ਹੁੰਦੇ ਨੇ।
ਉਹਨਾਂ ਉਧਰ ਕੀਤੇ ਹੁੰਦੇ ਨੇ ਤੇ ਜਿਹੜੇ ਅਸੀਂ ਖੇਖਣ ਸਕਦੇ ਨੇ ਤਾਂ ਉਹਨੇ ਖੇਖਣ ਨਾ ਕਰ। ਅੱਜ ਇਸ ਗੱਲ ਸਾਨੂੰ ਕਰਨੀ ਤੇ ਸਿੱਧੀ ਕਰ, ਸਾਡੇ ਨਾਲ ਐਵੇਂ ਖੇਖਣ ਕੀਤੇ ਨੇ ਉਹ ਜਿਹੜਾ ਖੇਖਣ ਕਰਦੇ ਨੇ। ਬਸ ਪੁੱਠੀ ਗੱਲ ਕਰਨੀ, ਸਿੱਧੀ ਨਾਲ ਗੱਲ ਕਰਨੀ, ਬਸ ਹੁਣ ਜੇ ਅੱਗੋਂ ਆਨਾ ਤੈਨੂੰ ਵਧਾ ਲੈਨੇ। ਜੀ ਤਾਂ ਦੋਸਤੋ, ਇਹ ਤੁਸੀਂ ਮੁਹਾਵਰੇ ਜਿਹੜੇ ਨੇ ਸਾਡੇ ਕੋਲ ਸੁਣ ਰਹੇ ਜੇ, ਅਸੀਂ ਤੁਹਾਨੂੰ ਦੱਸ ਰਹੇ, ਉਹਨਾਂ ਦੀ ਵੰਡ ਕਰਕੇ ਦੱਸ ਰਹੇ ਹਾਂ। ਇਹਦੇ ਨਾਲ ਨਾਲ ਅਸੀਂ ਪੰਜਾਬੀ ਲਹਿਜਿਆਂ ਤੇ ਵੀ ਵੀਡੀਓ ਜਿਹੜੀ ਤੁਹਾਨੂੰ ਬਣਾ ਕੇ ਦੇਵਾਂਗੇ, ਪੂਰੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲਹਿਜੇ ਬੋਲੇ ਜਾਂਦੇ ਨੇ ਤੇ ਉਹ ਲਹਿਜਿਆਂ ਦੇ ਨਾਂ ਕੀ ਨੇ, ਕਿਹੜੇ ਕਿਹੜੇ ਲਹਿਜੇ ਕਿਹੜੇ ਕਿਹੜੇ ਇਲਾਕੇ 'ਚ ਵੀ ਬੋਲੇ ਜਾਂਦੇ ਨੇ, ਇਹ ਜ਼ਰੂਰ ਤੁਹਾਨੂੰ ਅਸੀਂ ਵੰਡ ਕਰਕੇ ਦੇਵਾਂਗੇ। ਸਾਡੇ ਨਾਲ ਜੁੜੇ